75th ਸੈਸ਼ਨ UN ਜਨਰਲ ਅਸੈਂਬਲੀ ਦਾ ਹੋਇਆ ਔਰ ਇਹ 1 ਜਨਵਰੀ 2022 ਤੋਂ ਉਹਨਾਂ ਦੀ ਟਰਮ ਸ਼ੁਰੂ ਹੋਏ ਕਿ ਇਹਨਾਂ 75 ਸਾਲਾਂ ਦੇ ਪੀਰੀਅਡ 'ਚ ਅਜੇ ਤੱਕ ਕੋਈ ਬੀਬੀ ਯੂਨਾਈਟਿਡ ਨੇਸ਼ਨਸ ਦੀ ਸੈਕਟਰੀ ਜਨਰਲ ਨਹੀਂ ਬਣੀ ਔਰ ਐਸਾ ਵੀ ਆਇਆ ਜਿਵੇਂ ਇੱਕ ਬੜੇ ਉਹ ਵੀ ਡਿਸਟਿੰਗੁਇਸ਼ ਸੀ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਬੁਟਰਸ ਗਾਲੀ ਔਰ ਬੁਟਰਸ ਗਾਲੀ ਨਾਲ ਕਿਉਂਕਿ ਸਿੱਖਾਂ ਦਾ ਸੰਬੰਧ ਵੀ ਹੈ ਸੰਬੰਧ ਇਵੇਂ ਕਿ ਬੁਟਰਸ ਗਾਲੀ ਜਿਹੜੇ ਉਹਨਾਂ ਦੀ ਪਹਿਲੀ ਟਰਮ ਸੀ ਔਰ ਉਸ ਪੀਰੀਅਡ 'ਚ ਉਹ ਦਿੱਲੀ ਗਏ ਉਹਨਾਂ ਕਿਸੇ ਇੰਡੀਅਨ ਗਵਰਨਮੈਂਟ ਦੇ ਸੱਦੇ ਤੇ ਔਰ 92 ਦਾ ਉਹ ਪੀਰੀਅਡ ਸੀ ਕਿ ਪੰਜਾਬ 'ਚ ਸਿੱਖਾਂ ਦੀ ਨਸਲਕੁਸ਼ੀ ਚੱਲ ਰਹੀ ਸੀ ਸੋ ਜਿਹੜਾ ਮੈਮੋਰੈਂਡਮ ਜਿਹਦੇ 'ਚ ਅੱਜ ਬਾਦਲ ਕੀ ਕਹਿੰਦਾ ਹੈ ਅਮਰਿੰਦਰ ਕੀ ਕਹਿੰਦਾ ਹੈ ਬਰਨਾਲਾ ਮਰ ਗਿਆ ਉਹ ਕੀ ਕਹਿੰਦਾ ਹੈ ਸਰ ਸਿਮਰਨਜੀਤ ਸਿੰਘ ਮਾਨ ਤਾਂ ਆਪਣੇ ਸਟੈਂਡ ਤੇ ਖੜੇ ਨੇ ਉਸ ਪੀਰੀਅਡ 'ਚ ਪੰਜਾਬ ਦੇ ਵਿੱਚ ਸਿੱਖ ਜਵਾਨੀ ਦੀ ਨਸਲਕੁਸ਼ੀ ਚੱਲ ਰਹੀ ਸੀ ਔਰ ਇਹ ਸਾਰੇ ਜਿਨ੍ਹਾਂ ਦੇ ਮੈਂ ਨਾਂ ਲਏ ਨੇ ਇਹ ਸਾਂਝੇ ਤੌਰ ਦੇ ਉੱਤੇ ਦਿੱਲੀ ਗਏ ਕਿ ਅਸੀਂ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਬੁਟਰਸ ਗਾਲੀ ਨੂੰ ਮੈਮੋਰੈਂਡਮ ਦੇਣਾ ਹੈ ਬੁਟਰਸ ਗਾਲੀ ਨੂੰ ਮੈਮੋਰੈਂਡਮ 'ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਉਹਦੇ 'ਚ ਉਹਨਾਂ ਨੇ ਕਿਹਾ UN ਸੈਕਟਰੀ ਜਨਰਲ ਨੂੰ ਕਿ ਵੀ ਅਸੀਂ ਹੁਣ ਇੰਡੀਆ ਦੇ ਨਾਲ ਨਹੀਂ ਰਹਿ ਸਕਦੇ ਜੋ ਇਹਨਾਂ ਨੇ ਜੂਨ 84 'ਚ ਕੀਤਾ ਔਰ ਹਾਲਾਤ ਇਹ ਨੇ ਕਿ ਵੀ ਸਾਨੂੰ ਇਹਨਾਂ ਨੇ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਅਸੀਂ ਪੀਸਫੁਲ ਰੈਲੀ ਵੀ ਨਹੀਂ ਕਰ ਸਕਦੇ ਪਰ ਉਹਨਾਂ ਨੂੰ ਸੈਕੰਡ ਟਰਮ ਨਹੀਂ ਸੀ ਦਿੱਤੀ ਗਈ ਹਾਲਾਂਕਿ ਉਸ ਤੋਂ ਪਹਿਲਾਂ ਉਹ ਕਹਿ ਚੁੱਕੇ ਸੀ ਕਿ ਮੈਂ ਨਹੀਂ ਰਨ ਕਰਾਂਗਾ ਉਹਨੂੰ ਪਤਾ ਸੀ ਕਿ ਵੀ ਇਹ ਵੀਟੋ ਵਿਲਡਿੰਗ ਕੰਟਰੀਜ਼ ਉਹਨਾਂ ਦੇ ਸਟੈਂਡ ਨੂੰ ਪਸੰਦ ਨਹੀਂ ਕਰਦੀਆਂ ਔਰ ਇੱਕ ਜਿਹੜੀ ਗੱਲ ਮੈਨੂੰ ਉਹਨਾਂ ਦੀ ਮੈਂ ਹਮੇਸ਼ਾ ਕੋਟ ਵੀ ਕਰਦਾ ਫਿਰ ਉਹਨਾਂ ਨੇ ਮਨ ਬਣਾ ਲਿਆ ਤੇ ਉਹਨਾਂ ਨੂੰ ਇੱਕ ਜਰਨਲਿਸਟ ਨੇ ਪੁੱਛਿਆ ਕਿ ਜੀ ਤੁਸੀਂ ਤਾਂ ਕਿਹਾ ਸੀ ਕਿ ਤੁਸੀਂ ਰਨ ਨਹੀਂ ਕਰਨਾ ਹੁਣ ਤੁਸੀਂ ਫਿਰ ਸੋਚਦੇ ਹੋ ਕਿ ਟਰਮ ਮਿਲ ਜਾਏ ਤਾਂ ਉਹਨਾਂ ਨੇ ਕਿਹਾ ਸੀ ਕਿ ਓਨਲੀ ਫੂਲਸ ਡੋਂਟ ਚੇਂਜ देयर ਮਾਈਂਡ ਉਹਨਾਂ ਨੇ ਐਸਟੋਨੀਆ ਦੇ ਐਂਬੈਸਡਰ ਨੇ UN ਸਿਕਿਉਰਿਟੀ ਕਾਉਂਸਲ 'ਚ ਕਿਹਾ ਕਿ ਭਾਈ ਇਹ ਜਿਹੜੇ ਨੇ ਸਾਡੇ ਸੈਕਟਰੀ ਜਨਰਲ ਉਹਨਾਂ ਨੂੰ ਅਸੀਂ ਐਕਸ਼ਨ 'ਚ ਦੇਖਿਆ ਐਕਸਲੈਂਟ ਉਹਨਾਂ ਦੀ ਪਰਫਾਰਮੈਂਸ ਹੈ ਉਹ ਪੁਲ ਬਣਾਉਣ ਵਾਲੇ ਨੇ ਜਿੱਥੇ ਝਗੜੇ ਵਾਲੇ ਖੇਤਰ ਵੀ ਨੇ ਉਸ ਬਾਰੇ ਉਹਨਾਂ ਦੀ ਜਿਹੜੀ ਅਪਰੋਚ ਹੈ ਕਿ ਸਪੀਕ ਟੂ ਐਵਰੀਬਾਡੀ ਔਰ ਉਹਨਾਂ ਨੇ ਕਿਹਾ ਕਿ ਵੀ ਇਹੀ ਉਹਨਾਂ ਦਾ ਰੋਲ ਹੈ ਔਰ ਇਸ ਦੇ ਵਿੱਚ ਉਹ ਪੂਰੀ ਤਰ੍ਹਾਂ ਕਾਮਯਾਬ ਹੋਏ ਨੇ ਉਹਨਾਂ ਨੇ ਆਪਣੇ ਯੂਨਾਈਟਿਡ ਨੇਸ਼ਨਸ ਦੇ ਆਫੀਸ਼ੀਅਲ ਪੇਜ ਦੇ ਉੱਤੇ ਜਿਹੜਾ ਉਹਨਾਂ ਨੇ ਕਮੈਂਟ ਕੀਤਾ ਸਿੱਖ ਲੋਕਾਂ ਲਈ ਔਰ ਉਹਨਾਂ ਦੇ ਜ਼ਬਰਦਸਤ ਧਰਮ ਔਰ ਅਦਭੁਤ ਵੰਡਰਫੁਲ ਗੋਲਡਨ ਟੈਂਪਲ ਦੇ ਲਈ ਜਿੱਥੇ ਅਮਨ ਸਹਿਨਸ਼ੀਲਤਾ ਔਰ ਬਰਾਬਰੀ ਇਸ ਦੀ ਸਪਿਰਿਟ ਮੌਜੂਦ ਹੈ ਔਰ ਦੁਨੀਆ ਦਾ ਕੋਈ ਵੀ ਕਿਸੇ ਮਜ਼ਹਬ ਨੂੰ ਵੀ ਮੰਨਣ ਵਾਲਾ ਆ ਕੇ ਇੱਥੇ ਪ੍ਰੇ ਕਰ ਸਕਦਾ ਹੈ ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨ ਦੇ ਸੈਕਟਰੀ ਜਨਰਲ ਐਂਟੋਨੀਓ ਗੁਟਰਸ ਦੂਸਰੀ ਵਾਰ ਯੂਨਾਈਟਿਡ ਨੇਸ਼ਨ ਦੇ ਸਰਬਸੰਮਤੀ ਨਾਲ ਸੈਕਟਰੀ ਜਨਰਲ ਚੁਣੇ ਗਏ ਹਨ ਉਹ 5 ਸਾਲ ਹੋਰ ਯੂਨਾਈਟਿਡ ਨੇਸ਼ਨਸ ਸੈਕਟਰੀ ਜਨਰਲ ਜਿਹੜੇ ਉਹ ਰਹਿਣਗੇ ਸੋ ਯਾਦ ਰਹੇ ਕਿ ਧਾਰਮਿਕ ਸੁਭਾਅ ਦੇ ਮਿਸਟਰ ਗੁਟਰਸ ਜਿੱਥੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਲਈ ਗਏ ਉੱਥੇ ਉਹਨਾਂ ਨੇ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਦਰਸ਼ਨ ਦਿਦਾਰ ਜਿਹੜੇ ਉਹ ਕੀਤੇ ਸੋ ਬਾਬਾ ਗੁਰੂ ਨਾਨਕ ਸਾਹਿਬ ਦੀ ਮੁਕੱਦਸ ਧਰਤੀ ਕਰਤਾਰਪੁਰ ਸਾਹਿਬ ਖਲੋ ਕੇ ਉਹਨਾਂ ਨੇ ਕਿਹਾ ਸੀ ਕਿ ਇਹ ਕਰਤਾਰਪੁਰ ਸਾਹਿਬ ਕੋਰੀਡੋਰ ਉਮੀਦ ਦਾ ਕੋਰੀਡੋਰ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਕੁਝ ਸ਼ਖਸੀਅਤਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਬਾਰੇ ਤੁਹਾਡਾ ਗੱਲ ਕਰਨ ਨੂੰ ਜੀ ਕਰਦਾ ਹੈ ਬਿਲਕੁਲ ਅੱਜ ਬੇਸ਼ੱਕ ਅਸੀਂ ਜਿਵੇਂ ਪਹਿਲਾ ਸੈਗਮੈਂਟ ਫਲਾਈਂਗ ਸਿੱਖ ਸਰਦਾਰ ਮਿਲਖਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਉੱਥੇ ਅਸੀਂ ਦੇਖ ਰਹੇ ਹਾਂ ਇੰਟਰਨੈਸ਼ਨਲ ਲੈਵਲ ਤੇ ਬਹੁਤ ਸਾਰੇ ਚੈਲੰਜਸ ਖਾਸ ਤੌਰ ਤੇ ਕੋਵਿਡ-19 ਦੇ ਚੱਲਦੇ ਆ ਜਿੱਥੇ ਸਾਰੀ ਦੁਨੀਆ ਪ੍ਰਭਾਵਿਤ ਹੋਈ ਯੂਨਾਈਟਿਡ ਨੇਸ਼ਨਸ ਦੇ 194 ਮੁਲਕ ਪ੍ਰਭਾਵਿਤ ਹੋਏ ਔਰ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਪਿਛਲੇ ਉਸ ਟਰਮ 'ਚ ਪ੍ਰੈਜ਼ੀਡੈਂਟ ਟਰੰਪ ਦੇ ਚੱਲਦੇ ਆ ਜਿਨ੍ਹਾਂ ਨੇ ਯੂਨਾਈਟਿਡ ਨੇਸ਼ਨਸ ਔਰ UN ਦੀ ਅੱਗੋਂ ਅਸੀਂ ਵਰਲਡ ਹੈਲਥ ਆਰਗੇਨਾਈਜੇਸ਼ਨ ਔਰ ਉਹਨਾਂ ਸਾਰਿਆਂ ਨੂੰ ਵੀ ਬਿਲਕੁਲ ਰਿਡੀਕਿਊਲ ਕੀਤਾ ਜਾਂ ਉਹਨਾਂ ਨੂੰ ਜਿਹੜਾ ਬਿਲਕੁਲ ਹੀ ਹਾਸ਼ੀਏ ਤੇ ਧੱਕਣ ਦੀ ਕੋਸ਼ਿਸ਼ ਕੀਤੀ ਔਰ ਇਹ ਸੌਖਾ ਨਹੀਂ ਹੁੰਦਾ ਖਾਸ ਤੌਰ ਤੇ ਜਦੋਂ ਅਮਰੀਕਾ ਦੀ ਡੋਨੇਸ਼ਨ ਤੇ ਬਹੁਤ ਵੱਡਾ ਹਿੱਸਾ ਹੁੰਦਾ ਹੈ ਯੂਨਾਈਟਿਡ ਨੇਸ਼ਨਸ ਲਈ ਵੀ ਡੋਨੇਸ਼ਨ ਦਾ ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਤਾਂ ਵਿਦਡਰਾ ਕਰ ਲਿਆ ਅਮਰੀਕਾ ਨੇ ਜੋ ਕਮਿਟ ਕੀਤਾ ਸੀ ਵੀ ਉਹ ਪੈਸੇ ਵੀ ਨਹੀਂ ਦੇਣੇ ਲੇਕਿਨ ਜਿਸ ਸ਼ਾਇਸਤਗੀ ਨਾਲ ਬੈਲੈਂਸ ਨਾਲ ਯੂਨਾਈਟਿਡ ਨੇਸ਼ਨਸ ਬੇਸ਼ੱਕ ਜਦੋਂ UN ਦਾ ਜ਼ਿਕਰ ਹੁੰਦਾ ਹੈ ਮੇਰੀ ਆਪਣੀ ਸਟੇਟਮੈਂਟ ਹੈ ਕਿ ਸਪਾਈਨਲੈਸ ਗਟਲੈਸ ਟੂਥਲੈਸ ਆਰਗੇਨਾਈਜੇਸ਼ਨ
ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਜੇ ਗਲੋਬਲੀ ਸੈਕੰਡ ਵਰਲਡ ਵਾਰ ਤੋਂ ਬਾਅਦ ਇਹ ਦੇਖਣਾ ਹੋਏ ਕਿ ਨੇੜੇ ਲੱਗਣ ਦਾ ਦੁਨੀਆ 'ਚ ਡਿਫਾਈਨ ਹਿਊਮਨ ਰਾਈਟਸ ਕੀ ਨੇ, ਜਿਹੜਾ ਫੈਮਿਨ ਭੁੱਖਮਰੀ ਕੀ ਹੈ ਦੁਨੀਆ 'ਚ, ਕਿਵੇਂ ਕਿਸੇ ਨੂੰ ਭੁੱਖੇ ਨਹੀਂ ਸੌਣ ਦੇਣਾ, ਕਿਤੇ ਅਕਾਲ ਪੈਂਦਾ ਮਦਦ ਪਹੁੰਚਾਉਣੀ ਹੈ, ਸਾਂਝੇ ਚੈਲੰਜਸ ਨੇ, ਬਿਮਾਰੀ ਦੇ ਐਂਗਲ ਤੋਂ ਪੋਲੀਓ ਜੇ ਐਰੈਡੀਕੇਟ ਹੋਈ, ਸਮਾਲ ਪੌਕਸ ਐਰੈਡੀਕੇਟ ਹੋਇਆ, ਔਰ ਹੁਣ ਕੋਵਿਡ-19 ਦੇ ਚਲਦਿਆਂ ਵੀ ਜੇ ਵੈਕਸੀਨੇਸ਼ਨ ਕਿਵੇਂ ਡਿਵੈਲਪ ਕਰਨੀ ਹੈ, ਕਿੱਥੋਂ ਕੀ ਹੋਣਾ ਹੈ, ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਹਰ ਇੱਕ ਤੱਕ ਪਹੁੰਚੇ। ਔਰ ਉਹਦੇ 'ਚ ਈਵਨ ਜਿਹੜੀਆਂ ਹੌਸਟਾਈਲ ਫੋਰਸਿਸ ਨੇ, ਹੁਣ ਅਸੀਂ ਦੇਖਦੇ ਹਾਂ ਵੀ ਇਜ਼ਰਾਈਲ ਨੇ 5 ਮਿਲੀਅਨ ਤੋਂ ਜ਼ਿਆਦਾ ਜਿਹੜੇ ਕੋਵਿਡ-19 ਡੋਜ਼ਿਸ ਫਲਸਤੀਨੀਅਨ ਅਥਾਰਟੀ ਲਈ ਦਿੱਤੇ ਨੇ, ਔਰ ਫਲਸਤੀਨੀਅਨ ਅਥਾਰਟੀ ਨੇ ਕਿਹਾ ਵੀ ਜਿਹੜੇ ਈਅਰ ਐਂਡ ਦੇ ਉੱਤੇ ਆਣੇ ਨੇ ਉਹ ਤੁਹਾਨੂੰ ਅਸੀਂ ਵਾਪਸ ਕਰ ਦਿਆਂਗੇ। ਹੁਣ ਇਸ ਸਾਰੇ ਦੇ ਵਿੱਚ ਜੇ ਇੱਕ ਚੰਗੇ ਕੋਆਰਡੀਨੇਟਰ ਦੇ ਤੌਰ ਤੇ ਬੈਲੈਂਸ ਰੱਖ ਕੇ, ਇੱਕ ਪਾਸੇ ਅਮਰੀਕਾ ਦੀ ਐਰੋਗੈਂਸ ਸੀ, ਇੱਕ ਪਾਸੇ ਯੂਰਪ ਦਾ ਕ੍ਰਾਈਸਿਸ ਸੀ, ਅਫਰੀਕਾ ਔਰ ਏਸ਼ੀਆ ਕੌਂਟੀਨੈਂਟਸ ਔਰ ਸਾਊਥ ਅਮਰੀਕਾ, ਵੈਨਜ਼ੂਏਲਾ ਔਰ ਬ੍ਰਾਜ਼ੀਲ ਔਰ ਕਿਸ ਕਿਸਮ ਦੇ ਹਾਲਾਤ ਚੱਲ ਰਹੇ ਸੀ, ਜਿਹਨੇ ਇੱਕ ਬਹੁਤ ਬੈਲੈਂਸ ਰੱਖਿਆ। ਤੇ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਐਂਟੋਨੀਓ ਗੁਟੈਰਸ, ਔਰ ਇਹ ਉਹ ਸ਼ਖਸੀਅਤ ਹੈ ਜਿਵੇਂ ਬੇਸ਼ੱਕ ਜਦੋਂ ਅਸੀਂ ਪੋਪ ਦੀ ਗੱਲ ਕਰਦੇ ਹਾਂ ਬਹੁਤ ਸਾਰੇ ਪੋਪ ਆਏ, ਜਿਵੇਂ ਪੋਪ ਪੌਲ ਨੇ ਆਪਣਾ ਜਿਹੜੀ ਉਹਨਾਂ 'ਚ ਇੱਕ ਬਜ਼ੁਰਗੀ ਔਰ ਇੱਕ ਦਾਨਿਸ਼ਮੰਦੀ ਔਰ ਇੱਕ ਗ੍ਰੇਸ ਜਿਹਦੇ ਲਈ ਲਫ਼ਜ਼, ਉਹਨਾਂ ਨੂੰ ਸਾਰੇ ਪਿਆਰ ਕਰਦੇ ਸੀ ਜਿਹੜੇ ਮਜ਼ਹਬ ਯਕੀਨ ਨਹੀਂ ਵੀ ਰੱਖਦੇ, ਜਿਹੜੇ ਕੈਥੋਲਿਕਸ ਦੀ ਬਹੁਤ ਸਾਰੇ ਰਿਚੁਅਲਸ ਨਾਲ ਨਹੀਂ ਸਹਿਮਤ ਹੁੰਦੇ। ਮੈਂ ਸਮਝਦਾ ਹਾਂ ਵੀ ਇਸੇ ਤਰ੍ਹਾਂ ਇਹ ਜਿਹੜੇ ਮੌਜੂਦਾ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੇ ਐਂਟੋਨੀਓ ਗੁਟਰੇਸ, ਉਹਨਾਂ ਨੇ ਆਪਣੀ ਬਹੁਤ ਇੱਜ਼ਤ ਬਣਾਈ ਹੈ, ਥਾਂ ਬਣਾਈ ਹੈ ਉਹਨਾਂ ਦੀ, ਕਿਉਂਕਿ UN ਸੈਕਟਰੀ ਜਨਰਲ ਦੀ 5 ਸਾਲ ਦੀ ਟਰਮ ਹੁੰਦੀ ਹੈ। ਉਹ ਇਸ ਅਗਲੇ ਵਰੇ ਦੀ ਸ਼ੁਰੂਆਤ ਤੱਕ ਪਹੁੰਚਦਿਆਂ ਜਨਵਰੀ 'ਚੋਂ ਖ਼ਤਮ ਹੋਣੀ ਸੀ, ਲੇਕਿਨ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਨੇ ਯੂਨੈਨਿਮਸਲੀ 15 ਮੈਂਬਰ ਦੇਸ਼ ਨੇ, 5 ਵੀਟੋ ਬਿਲਡਿੰਗ ਨੇ, 5 ਸਾਲ ਹੋਰ ਜਿਹੜੇ ਨੇ ਐਂਟੋਨੀਓ ਗੁਟਰਸ ਨੂੰ ਦਿੱਤੇ ਨੇ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਨੇ ਵੀ ਉਹਨਾਂ ਨੂੰ ਜਿਹੜਾ ਇਹ ਕਨਫਰਮ ਕੀਤਾ ਕਿ ਉਹ ਅਗਲੇ 5 ਸਾਲ ਲਈ ਹੋਣਗੇ। ਔਰ ਇਹ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 75th ਸੈਸ਼ਨ UN ਜਨਰਲ ਅਸੈਂਬਲੀ ਦਾ ਹੋਇਆ, ਔਰ ਇਹ 1 ਜਨਵਰੀ 2022 ਤੋਂ ਉਹਨਾਂ ਦੀ ਟਰਮ ਸ਼ੁਰੂ ਹੋਏਗੀ, ਜਿਹੜੀ ਜ਼ਾਹਰ ਹੈ 5 ਸਾਲ ਕਰਕੇ। ਹੁਣ ਕੁਝ ਚੀਜ਼ਾਂ ਬੜੀਆਂ ਇਸ 'ਚ ਤੁਹਾਨੂੰ ਇੰਟਰਸਟਿੰਗ ਵੀ ਦੇਖਣ 'ਚ ਮਿਲਦੀਆਂ ਕਿ ਇਹਨਾਂ 75 ਸਾਲਾਂ ਦੇ ਪੀਰੀਅਡ 'ਚ ਅਜੇ ਤੱਕ ਕੋਈ ਬੀਬੀ ਯੂਨਾਈਟਿਡ ਨੇਸ਼ਨਸ ਦੀ ਸੈਕਟਰੀ ਜਨਰਲ ਨਹੀਂ ਬਣੀ। ਔਰ ਐਸਾ ਵੀ ਆਇਆ ਜਿਵੇਂ ਇੱਕ ਬੜੇ ਉਹ ਵੀ ਡਿਸਟਿੰਗੁਇਸ਼ ਸੀ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਬੁਟਰਸ ਗਾਲੀ, ਔਰ ਬੁਟਰਸ ਗਾਲੀ ਨਾਲ ਕਿਉਂਕਿ ਸਿੱਖਾਂ ਦਾ ਸੰਬੰਧ ਵੀ ਹੈ, ਸੰਬੰਧ ਇਵੇਂ ਕਿ ਬੁਟਰਸ ਗਾਲੀ ਜਿਹੜੇ ਉਹਨਾਂ ਦੀ ਪਹਿਲੀ ਟਰਮ ਸੀ ਔਰ ਉਸ ਪੀਰੀਅਡ 'ਚ ਹੀ ਉਹ ਦਿੱਲੀ ਗਏ ਉਹਨਾਂ ਕਿਸੇ ਇੰਡੀਅਨ ਗਵਰਨਮੈਂਟ ਦੇ ਸੱਦੇ ਤੇ, ਔਰ 92 ਦਾ ਉਹ ਪੀਰੀਅਡ ਸੀ ਕਿ ਪੰਜਾਬ 'ਚ ਸਿੱਖਾਂ ਦੀ ਨਸਲਕੁਸ਼ੀ ਚੱਲ ਰਹੀ ਸੀ। ਸੋ ਜਿਹੜਾ ਮੈਮੋਰੈਂਡਮ ਜਿਹਦੇ 'ਚ ਅੱਜ ਬਾਦਲ ਕੀ ਕਹਿੰਦਾ ਹੈ, ਅਮਰਿੰਦਰ ਕੀ ਕਹਿੰਦਾ ਹੈ, ਬਰਨਾਲਾ ਮਰ ਗਿਆ ਉਹ ਕੀ ਕਹਿੰਦਾ ਹੈ, ਸਰ ਸਿਮਰਨਜੀਤ ਸਿੰਘ ਮਾਨ ਤਾਂ ਆਪਣੇ ਸਟੈਂਡ ਤੇ ਖੜੇ ਨੇ, ਉਸ ਪੀਰੀਅਡ 'ਚ ਪੰਜਾਬ ਦੇ ਵਿੱਚ ਸਿੱਖ ਜਵਾਨੀ ਦੀ ਨਸਲਕੁਸ਼ੀ ਚੱਲ ਰਹੀ ਸੀ। ਔਰ ਇਹ ਸਾਰੇ ਜਿਨ੍ਹਾਂ ਦੇ ਮੈਂ ਨਾਂ ਲਏ ਨੇ ਇਹ ਸਾਂਝੇ ਤੌਰ ਦੇ ਉੱਤੇ ਦਿੱਲੀ ਗਏ ਕਿ ਅਸੀਂ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਬੁਟਰਸ ਗਾਲੀ ਨੂੰ ਮੈਮੋਰੈਂਡਮ ਦੇਣਾ ਹੈ। ਔਰ ਉਸ ਮੈਮੋਰੈਂਡਮ ਦੇ ਵਿੱਚ ਕਲੀਅਰਲੀ ਅੱਜ ਬਾਦਲ ਨੂੰ BJP ਜਾਂ ਬਹੁਜਨ ਸਮਾਜ ਜਾਂ ਉਹ ਤਾਕਤ ਦੀ ਹਵਸ ਨੇ ਉਹਨੂੰ ਕਿਸ ਹੱਦ ਤੱਕ ਡੇਗ ਦਿੱਤਾ ਕਿ ਇਹ ਜਿਹੜੀ ਉਹੀ ਗੱਲ ਜਿਹੜੀ ਇਹਨਾਂ ਨੇ ਬੁਟਰਸ ਗਾਲੀ ਨੂੰ ਮੈਮੋਰੈਂਡਮ 'ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਉਹਦੇ 'ਚ ਉਹਨਾਂ ਨੇ ਕਿਹਾ UN ਸੈਕਟਰੀ ਜਨਰਲ ਨੂੰ ਕਿ ਵੀ ਅਸੀਂ ਹੁਣ ਇੰਡੀਆ ਦੇ ਨਾਲ ਨਹੀਂ ਰਹਿ ਸਕਦੇ ਜੋ ਇਹਨਾਂ ਨੇ ਜੂਨ 84 'ਚ ਕੀਤਾ, ਔਰ ਹਾਲਾਤ ਇਹ ਨੇ ਕਿ ਵੀ ਸਾਨੂੰ ਇਹਨਾਂ ਨੇ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਅਸੀਂ ਪੀਸਫੁਲ ਰੈਲੀ ਵੀ ਨਹੀਂ ਕਰ ਸਕਦੇ। ਔਰ ਜਦੋਂ ਬਾਦਲ ਐਂਡ ਕੰਪਨੀ ਇਹ ਉਹ ਮੈਮੋਰੈਂਡਮ ਦੇਣ ਜਾਣਾ ਚਾਹੁੰਦੇ ਸੀ, ਇਹਨਾਂ ਨੂੰ ਪਹੁੰਚਣ ਨਹੀਂ ਸੀ ਦਿੱਤਾ ਗਿਆ, ਗ੍ਰਿਫਤਾਰ ਕਰ ਲਿਆ ਗਿਆ ਸੀ, ਪਰ ਉਹ ਇੱਕ ਹਿਸਟੋਰੀਕਲ ਮੈਮੋਰੈਂਡਮ ਹੈ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਨੂੰ ਦਿੱਤਾ ਹੈ। ਹੁਣ ਬੁਟਰਸ ਗਾਲੀ ਬਹੁਤ ਐਗਰੈਸਿਵ ਸੀ ਬਹੁਤ ਸਾਰੇ ਮੁੱਦਿਆਂ ਤੇ, ਕਿਉਂਕਿ ਖੁਦ ਜਿਸ ਪਿਛੋਕੜ ਤੋਂ ਆਏ ਉਹ ਸਮਝਦੇ ਸੀ ਕਿ ਵੀ ਇਹ ਤਾਕਤਾਂ ਕੀ ਕਰਦੀਆਂ ਨੇ, ਪਰ ਉਹਨਾਂ ਨੂੰ ਸੈਕੰਡ ਟਰਮ ਨਹੀਂ ਸੀ ਦਿੱਤੀ ਗਈ। ਹਾਲਾਂਕਿ
ਉਸ ਤੋਂ ਪਹਿਲਾਂ ਉਹ ਕਹਿ ਚੁੱਕੇ ਸੀ ਕਿ ਮੈਂ ਨਹੀਂ ਰਨ ਕਰਾਂਗਾ। ਉਹਨਾਂ ਨੂੰ ਪਤਾ ਸੀ ਕਿ ਵੀ ਇਹ ਵੀਟੋ ਵਿਲਡਿੰਗ ਕੰਟਰੀਜ਼ ਉਹਨਾਂ ਦੇ ਸਟੈਂਡ ਨੂੰ ਪਸੰਦ ਨਹੀਂ ਕਰਦੀਆਂ। ਔਰ ਇੱਕ ਜਿਹੜੀ ਗੱਲ ਮੈਨੂੰ ਉਹਨਾਂ ਦੀ ਮੈਂ ਹਮੇਸ਼ਾ ਕੋਟ ਵੀ ਕਰਦਾ, ਫਿਰ ਉਹਨਾਂ ਨੇ ਮਨ ਬਣਾ ਲਿਆ ਤੇ ਉਹਨਾਂ ਨੂੰ ਇੱਕ ਜਰਨਲਿਸਟ ਨੇ ਪੁੱਛਿਆ ਕਿ ਜੀ ਤੁਸੀਂ ਤਾਂ ਕਿਹਾ ਸੀ ਕਿ ਤੁਸੀਂ ਰਨ ਨਹੀਂ ਕਰਨਾ, ਹੁਣ ਤੁਸੀਂ ਫਿਰ ਸੋਚਦੇ ਹੋ ਕਿ ਟਰਮ ਮਿਲ ਜਾਏ। ਤਾਂ ਉਹਨਾਂ ਨੇ ਕਿਹਾ ਸੀ ਕਿ ਓਨਲੀ ਫੂਲਸ ਡੋਂਟ ਚੇਂਜ देयर ਮਾਈਂਡ, ਕਿ ਜਿਹੜੇ ਬੇਵਕੂਫ ਹੁੰਦੇ ਨੇ ਉਹੀ ਨੇ ਜਿਹੜੇ ਆਪਣਾ ਮਨ ਬਦਲ ਵੀ ਸਕਦੇ। ਸੋ ਇਹ ਇੱਕ ਜਸਟੀਫਿਕੇਸ਼ਨ ਵੀ ਸੀ, ਪਰ ਇਹਨਾਂ ਨੂੰ ਇਹ ਪਸੰਦ ਨਹੀਂ ਸੀ ਬੂਟਰੋਸ ਗਾਲੀ, ਔਰ ਇਵੈਂਚੁਅਲੀ ਉਹਨੂੰ ਸੈਕੰਡ ਟਰਮ ਨਹੀਂ ਦਿੱਤੀ। ਹੁਣ ਜਦੋਂ ਅਸੀਂ ਐਂਟੋਨੀਓ ਗੁਟਰੇਸ ਦੀ ਗੱਲ ਕਰ ਰਹੇ ਹਾਂ, ਔਰ ਜਿਵੇਂ ਜਦੋਂ ਇਹ ਪ੍ਰੈਜ਼ੀਡੈਂਟ ਜਿਹੜੇ ਸਿਕਿਉਰਿਟੀ ਕੌਂਸਲ 'ਚ ਇਸ ਵੇਲੇ ਐਸਟੋਨੀਆ, ਕਿਉਂਕਿ 5 ਪੱਕੇ ਮੈਂਬਰ ਨੇ, 10 ਰੋਟੇਟਿੰਗ ਨੇ, ਪਰ ਇੱਕ ਮਹੀਨੇ ਲਈ ਜਿਹੜਾ ਹੈ ਉਹ ਚੇਅਰ ਕਰਦਾ ਸੀ। ਔਰ ਜੂਨ ਦਾ ਮਹੀਨਾ ਚੱਲ ਰਿਹਾ, ਔਰ ਜੂਨ ਦੇ ਮਹੀਨੇ ਨੂੰ UN ਸਿਕਿਉਰਿਟੀ ਕੌਂਸਲ ਦੇ ਇਜਲਾਸ ਨੂੰ ਐਸਟੋਨੀਆ, ਜਿਨ੍ਹਾਂ ਦੇ ਐਂਬੈਸਡਰ ਨੇ ਮਿਸਟਰ ਸਵੈਨ ਜਰਗਨਸਨ, ਉਹਨਾਂ ਨੇ ਜਿਹੜੀ ਗੱਲ ਕਹੀ ਮੈਂ ਉਹ ਰਿਪੀਟ ਕਰਨਾ ਚਾਹੁੰਦਾ, ਕਿਉਂਕਿ ਇਸ ਤੋਂ ਪਹਿਲਾਂ ਕਿ ਅਸੀਂ ਐਂਟੋਨੀਓ ਗੁਟਰੇਸ ਦਾ ਸਿੱਖ ਕਨੈਕਸ਼ਨ ਦੀ ਗੱਲ ਕਰੀਏ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਗਏ 2018 ਦੇ ਵਿੱਚ, ਔਰ ਜਦੋਂ ਕੋਵਿਡ ਚੱਲ ਰਿਹਾ ਸੀ 18 ਫਰਵਰੀ 2020 ਸ਼ੁਰੂਆਤ ਅਜੇ ਹੋਈ ਸੀ, ਉਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਵੀ ਗਏ, ਔਰ ਉਹਨਾਂ ਨੇ ਕੀ ਸੈਂਟੀਮੈਂਟ ਦਿੱਤੇ ਉਹਦਾ ਜ਼ਿਕਰ ਮੈਂ ਕਰਾਂਗਾ। ਪਰ ਇਹ ਉਹਨਾਂ ਨੇ ਐਸਟੋਨੀਆ ਦੇ ਐਂਬੈਸਡਰ ਨੇ UN ਸਿਕਿਉਰਿਟੀ ਕੌਂਸਲ 'ਚ ਕਿਹਾ, we have all seen actually the Secretary General in action. I think he has been an excellent Secretary General. He is a bridge builder. His views on the conflict zones in the world, and he is able to speak to everybody. And I think this is something that is expected from Secretary General, and he has proven worthy of the post already with the 5 years that he has been in office. A best tribute ਹੈ UN ਸਿਕਿਉਰਿਟੀ ਕੌਂਸਲ ਦੇ ਵਿੱਚ ਕਿ ਭਾਈ ਇਹ ਜਿਹੜੇ ਨੇ ਸਾਡੇ ਸੈਕਟਰੀ ਜਨਰਲ, ਉਹਨਾਂ ਨੂੰ ਅਸੀਂ ਐਕਸ਼ਨ 'ਚ ਦੇਖਿਆ, ਐਕਸੈਲੈਂਟ ਉਹਨਾਂ ਦੀ ਪਰਫਾਰਮੈਂਸ ਹੈ। ਉਹ ਪੁਲ ਬਣਾਉਣ ਵਾਲੇ ਨੇ, ਜਿੱਥੇ ਝਗੜੇ ਵਾਲੇ ਖੇਤਰ ਵੀ ਨੇ ਉਸ ਬਾਰੇ ਉਹਨਾਂ ਦੀ ਜਿਹੜੀ ਅਪਰੋਚ ਹੈ ਕਿ ਸਪੀਕ ਟੂ ਐਵਰੀਬਡੀ, ਔਰ ਉਹਨਾਂ ਨੇ ਕਿਹਾ ਕਿ ਵੀ ਇਹੀ ਉਹਨਾਂ ਦਾ ਰੋਲ ਹੈ, ਔਰ ਇਸ ਦੇ ਵਿੱਚ ਉਹ ਪੂਰੀ ਤਰ੍ਹਾਂ ਕਾਮਯਾਬ ਹੋਏ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹ ਕਸ਼ਮੀਰ ਦਾ ਕਨਫਲਿਕਟ ਹੋਏ, ਉਸ ਬਾਰੇ ਵੀ ਉਹਨਾਂ ਨੇ ਕਿਹਾ ਕਿ ਭਾਈ ਇੰਡੀਆ ਨੂੰ ਜਿਹੜਾ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨਸ ਦੀ ਵੀ ਉਹਨਾਂ ਨੇ ਗੱਲ ਕੀਤੀ। ਜਦੋਂ ਕਸ਼ਮੀਰ ਦਾ ਆਈਨੀ ਸਟੇਟਸ ਖਤਮ ਕੀਤਾ ਹੈ, ਬੋਲਡ ਸਟੇਟਮੈਂਟ ਸੀ ਇਹ। ਜਿਵੇਂ ਮੈਂ ਕਿਹਾ ਵੀ UN ਨੂੰ ਅਲਟੀਮੇਟਲੀ, ਕਿਉਂਕਿ ਅਮਰੀਕਾ ਜਾਂ ਯੂਰਪੀਅਨ ਕੰਟਰੀ ਜਿਹੜੇ ਹੋਲਡ ਕਰਦੇ ਨੇ ਅਸਲੀ ਉਹੀ ਡਿਸੀਜਨ ਮੇਕਰ ਨੇ, ਪਰ ਵਿਦਨ ਦਾਇਰਾਕਾਰ ਰਹਿੰਦੇ ਆ ਜੋ ਇਹ ਕਰ ਸਕਦੇ ਸੀ ਮਿਸਟਰ ਐਂਟੋਨੀਓ ਗੁਟਰੇਸ ਨੇ ਕੀਤਾ। ਔਰ ਇਹ ਇੱਕ ਬੜੇ ਡਿਵਾਊਟ ਕੈਥੋਲਿਕ ਨੇ। ਜਦੋਂ ਮੈਂ ਪੋਪ ਦੀ ਗੱਲ ਕੀਤੀ ਤਾਂ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਭਾਈ ਇਹ ਜਿਹੜੀਆਂ ਟੀਚਿੰਗਸ ਹੁੰਦੀਆਂ ਨੇ, ਜਿਹੜਾ ਖੁਦ ਇੱਕ ਮਜ਼ਹਬ ਨੂੰ ਮੰਨਣ ਵਾਲਾ ਹੈ, ਫਿਰ ਕੈਥੋਲਿਕਸ ਦੀ ਇੱਕ ਆਪਣੀ ਕਹਾਣੀ ਹੈ ਕਿ ਉਹਨਾਂ ਨੇ ਕਿਵੇਂ ਪਰਸੀਕਿਊਸ਼ਨ ਸਹੀ, ਈਵਨ ਅਮਰੀਕਾ ਦੇ ਵਿੱਚ ਵੀ, ਕਿਵੇਂ ਯੂਰਪ ਦੇ ਵਿੱਚ ਵੀ ਉਹਨਾਂ ਦੇ ਨਾਲ ਕੀ ਹੁੰਦਾ ਰਿਹਾ ਜਦੋਂ ਅਸੀਂ ਕੈਥੋਲਿਕਸ ਵਰਸਸ ਪ੍ਰੋਟੈਸਟੈਂਟ ਦੇਖਦੇ ਹਾਂ, ਤੇ ਉਹਨਾਂ ਨੇ ਵੀ ਕੀ ਕੀਤਾ, ਨਾਰਦਰਨ ਆਇਰਲੈਂਡ 'ਚ ਕੀ ਹੋਇਆ ਇਹ। ਸੋ ਉਹ ਮਜ਼ਹਬੀ ਬੰਦਾ ਹੋਣ ਦੇ ਨਾਤੇ ਇਸ ਸਾਰੇ ਨੂੰ ਸਮਝਦਾ ਸੀ, ਔਰ ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਉਹ ਜਦੋਂ, ਕਿਉਂਕਿ 1 to 1 ਵੀ ਮੈਨੂੰ ਇਹ ਪਤਾ ਹੈ ਵੀ ਯੂਨਾਈਟਿਡ ਨੇਸ਼ਨਸ ਜਿਹੜੇ ਕੁਛ 1-2 ਸਿੱਖ ਸਰਵ ਕਰਦੇ ਸੀ, ਉਹਨਾਂ ਦਾ ਕਹਿਣਾ ਸੀ ਵੀ ਉਹ ਸਿੱਖਾਂ ਦੀ ਬਹੁਤ ਕਦਰ ਕਰਦਾ ਔਰ ਸਿੱਖਾਂ ਬਾਰੇ ਬਹੁਤ ਪੋਜ਼ਿਟਿਵ ਉਹਦੇ ਕਮੈਂਟ ਹੁੰਦੇ ਨੇ, ਔਰ ਦਰਸ਼ਕ ਲਗਾਤਾਰਤਾ ਨਾਲ ਬਹੁਤ ਸਾਰੀਆਂ ਪਿਕਚਰਸ ਜਿਹੜੀਆਂ ਫੋਟੋ ਗੈਲਰੀ 'ਚ ਉਹਨਾਂ ਦੀ ਦਰਬਾਰ ਸਾਹਿਬ ਵਿਜ਼ਿਟ, ਕਰਤਾਰਪੁਰ ਸਾਹਿਬ ਵਿਜ਼ਿਟ ਦੀ ਗੱਲ ਹੈ। ਪਰ ਮੈਂ ਪਹਿਲਾਂ ਉਹਨਾਂ ਦਾ 3 ਅਕਤੂਬਰ 2018 ਨੂੰ ਜਿਹੜੇ ਨੇ ਇਹ ਦਰਬਾਰ ਸਾਹਿਬ ਗਏ, ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਆਪਣੇ ਯੂਨਾਈਟਿਡ ਨੇਸ਼ਨਸ ਦੇ ਆਫੀਸ਼ੀਅਲ ਪੇਜ ਦੇ ਉੱਤੇ ਜਿਹੜਾ ਉਹਨਾਂ ਨੇ ਕਮੈਂਟ ਕੀਤਾ, ਉਹ ਮੈਂ ਪੜ੍ਹਨਾ ਚਾਹੁੰਦਾ, ਜਿਸ ਤੋਂ ਅੰਦਾਜ਼ਾ ਹੈ ਕਿ ਵੀ ਉਹ ਕਿਵੇਂ ਸਿੱਖ ਧਰਮ ਦੀ ਰਮਜ਼ ਨੂੰ, ਉਸ ਦੀ ਖੂਬਸੂਰਤੀ ਨੂੰ ਸਮਝਦੇ ਨੇ। ਉਹਨਾਂ ਨੇ ਕਿਹਾ, ਆਈ ਵਾਂਟ ਟੂ ਐਕਸਪ੍ਰੈਸ ਮਾਈ ਡੀਪ ਰਿਸਪੈਕਟ ਫॉर द ਰਿਲੀਜਨ ਆਫ द ਸਿੱਖ ਪੀਪਲ and this wonderful golden temple in which the spirit of peace, tolerance and ecumenism is present। ਉੱਥੇ ਉਹਨਾਂ ਨੇ ਕਾਫੀ ਵਕਤ ਗੁਜ਼ਾਰਿਆ, ਲੰਗਰ 'ਚ ਵੀ ਗਏ, ਪ੍ਰਸ਼ਾਦਾ ਵੀ ਛਕਿਆ, ਸੇਵਾ 'ਚ ਵੀ ਆਏ, ਪ੍ਰਕਰਮਾਂ 'ਚ ਵੀ, ਔਰ ਉਹ ਸਾਰੀਆਂ ਪਿਕਚਰਸ ਜਿਹੜੀਆਂ ਨੇ ਉਹ ਅਵੇਲੇਬਲ ਨੇ। ਉਹ ਕਿਹਾ ਕਿ ਵੀ ਮੈਂ ਆਪਣਾ ਬਹੁਤ ਡੂੰਘਾ ਰਿਸਪੈਕਟ ਸਿੱਖ ਲੋਕਾਂ ਲਈ ਔਰ ਉਹਨਾਂ ਦੇ
ਜ਼ਬਰਦਸਤ ਧਰਮ ਔਰ ਅਦਭੁਤ ਵੰਡਰਫੁਲ ਗੋਲਡਨ ਟੈਂਪਲ ਦੇ ਲਈ ਜਿੱਥੇ ਅਮਨ, ਸਹਿਨਸ਼ੀਲਤਾ ਔਰ ਬਰਾਬਰੀ ਇਸ ਦੀ ਸਪਿਰਿਟ ਮੌਜੂਦ ਹੈ। I prayed here as a Catholic, but all people from all religions in the world can pray in this holy place. ਉਹਨੇ ਕਿਹਾ ਮੈਂ ਕੈਥੋਲਿਕ ਹਾਂ ਪਰ ਇਹ ਸਿੱਖਾਂ ਦੇ ਸੈਂਟਰਲ ਪਲੇਸ ਤੇ ਅੱਜ ਮੈਂ ਐਜ਼ ਏ ਕੈਥੋਲਿਕ ਪ੍ਰੇ ਕੀਤਾ ਹੈ ਔਰ ਦੁਨੀਆ ਦਾ ਕੋਈ ਵੀ ਕਿਸੇ ਮਜ਼ਹਬ ਨੂੰ ਵੀ ਮੰਨਣ ਵਾਲਾ ਆ ਕੇ ਇੱਥੇ ਪ੍ਰੇ ਕਰ ਸਕਦਾ ਹੈ। ਫਿਰ ਉਹਨਾਂ ਨੇ ਕਿਹਾ there are unfortunately not many temples in the world where this is possible and this makes me feel very happy to be here and very proud to be invited. ਉਹਨੇ ਕਿਹਾ ਕਿ ਦੁਨੀਆ 'ਚ ਬਹੁਤ ਘੱਟ ਐਸੀਆਂ ਮਜ਼ਹਬੀ ਜਿਹੜੇ ਨੇ ਉਹ ਨੇ ਥਾਵਾਂ ਮੰਦਰ ਨੇ ਜਾਂ ਗੁਰਦੁਆਰੇ ਨੇ ਜਾਂ ਦੂਸਰੇ ਨੇ ਜਿੱਥੇ ਕਿ ਉਹਨਾਂ ਨੇ ਕਿਉਂਕਿ ਟੈਂਪਲ ਸੈਂਸ ਦੇ ਵਿੱਚ ਸਾਰੇ ਹੀ ਮਜ਼ਹਬਾਂ ਦੇ ਜੂਸ਼ ਟੈਂਪਲ ਵੀ ਕਿਹਾ ਜਾਂਦਾ ਹੈ, ਕੈਥੋਲਿਕ ਭਾਵੇਂ ਚਰਚ ਕਹਿੰਦੇ ਨੇ ਜਾਂ ਇਸਲਾਮ 'ਚ ਮੌਸਕ ਲਫ਼ਜ਼ ਹੈ ਔਰ ਬਾਕੀਆਂ ਦੇ ਵਿੱਚ ਡਿਫਰੈਂਟ ਹੋਣਗੇ ਪਰ ਉਹਨਾਂ ਦਾ ਰਿਲੀਜੀਅਸ ਅਦਾਰੇ ਤੋਂ ਮਤਲਬ ਹੈ ਕਿ ਇਸ ਕਿਸਮ ਦੇ ਨਹੀਂ ਨੇ ਜਿੱਥੇ ਕਿ ਸਾਰੇ ਪ੍ਰੇ ਕਰ ਸਕਣ। ਪਰ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਜਿਹੜਾ ਇਸ ਸੱਦੇ ਦੇ ਉੱਤੇ ਮੈਂ ਆਇਆ ਐਂਡ ਐਟ ਦਾ ਸੇਮ ਟਾਈਮ it increases my admiration for Sikh communities everywhere. The Sikh community in India, the Sikh community in my part of the world, in Europe, in North America, everywhere where Sikhs are contributing to the development of our world. ਉਹਨਾਂ ਨੇ ਕਿਹਾ ਕਿ ਵੀ ਮੈਂ ਇਹ ਹੋਰ ਵੀ ਐਡਮਾਇਰ ਕਰਦਾ ਜਦੋਂ ਮੈਂ ਸਿੱਖ ਕੌਮ ਨੂੰ ਦੇਖਦਾ, ਸਿੱਖ ਕਮਿਊਨਿਟੀਜ਼ ਭਾਈਚਾਰਾ ਜਿਹੜਾ ਭਾਰਤ ਦੇ ਵਿੱਚ ਵੀ ਮੇਰੇ ਹਿੱਸੇ 'ਚ ਕਿਉਂਕਿ ਇਹ ਸਾਰੇ ਉਸ ਖਿੱਤੇ ਦੀ ਗੱਲ ਕਰ ਰਹੇ ਨੇ ਏਸ਼ੀਆ ਦੀ ਨਾਲ ਦੀ ਨਾਲ ਯੂਰਪ, ਨਾਰਥ ਅਮਰੀਕਾ ਜਿੱਥੇ ਵੀ ਸਿੱਖ ਨੇ ਉਹ ਦੁਨੀਆ ਦੇ ਵਿਕਾਸ ਦੇ ਵਿੱਚ ਵੱਡਾ ਯੋਗਦਾਨ ਪਾ ਰਹੇ ਨੇ। I want to express to my host my deep gratitude and wish you all the best to the wonderful practice that Golden Temple represents, receiving everybody, sharing with everybody the food, but more than the food, sharing this wonderful spirit of peace, of harmony, of understanding that we badly need in today's world. ਉਹਨਾਂ ਨੇ ਕਿਹਾ ਜੀ ਮੈਂ ਆਪਣਾ ਜਿਹੜੇ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਬੜੇ ਡੂੰਘੇ ਦਿਲ ਦੇ ਨਾਲ ਇਸ ਵੰਡਰਫੁਲ ਥਾਂ ਦੇ ਉੱਤੇ ਦਰਬਾਰ ਸਾਹਿਬ ਜਿੱਥੇ ਮੈਂ ਆਇਆ ਜਿਹੜਾ ਹਰ ਇੱਕ ਦੇ ਜਿਹੜਾ ਬਰਾਬਰੀ ਇੱਥੇ ਮੈਂ ਫੂਡ ਵੀ ਜਿਹੜਾ ਲੰਗਰ ਦੀ ਗੱਲ ਉਹਨਾਂ ਨੇ ਕੀਤੀ ਕਿ ਹਰ ਇੱਕ ਨੂੰ ਇੱਥੇ ਫੂਡ ਸਰਵ ਕੀਤਾ ਜਾਂਦਾ ਹੈ ਪਰ ਗੱਲ ਕੱਲੀ ਫੂਡ ਦੀ ਨਹੀਂ ਹੈ ਇਹ ਜਿਹੜਾ ਤੁਸੀਂ ਵੰਡਰਫੁਲ ਸਪਿਰਿਟ ਹੈ ਅਮਨ ਦੀ, ਸਹਿਨਸ਼ੀਲਤਾ ਦੀ, ਹਾਰਮਨੀ ਦੀ ਇਹ ਜਿਹੜਾ ਸਾਡੇ ਸੰਸਾਰ ਨੂੰ ਜਿਸ ਦੀ ਬਹੁਤ ਬੁਰੀ ਤਰ੍ਹਾਂ ਲੋੜ ਹੈ ਇਹ ਇਸ ਥਾਂ ਦੇ ਉੱਤੇ ਹੈ। ਸੋ ਮੈਂ ਸਮਝਦਾ ਵੀ ਇਹ ਪਰਸਨਲਾਈਜ਼ਡ ਟੱਚਡ ਜਿਹੜਾ ਹੈ ਔਰ ਸ਼ਾਇਦ ਇਹੀ ਉਹਨਾਂ ਦਾ ਐਕਸਪੀਰੀਅੰਸ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਕਿ ਈਵਨ ਜਦੋਂ ਕਿ ਚੈਲੰਜਸ ਕੋਵਿਡ-19 ਦੇ ਚੱਲ ਰਹੇ ਸੀ ਇਸ ਦੇ ਚੱਲਦਿਆਂ ਉਹਨਾਂ ਨੇ 18 ਫਰਵਰੀ 2020 ਨੂੰ ਜਦੋਂ ਕਿ ਪਾਕਿਸਤਾਨ ਦੇ ਵਿੱਚ ਉਹ ਇੱਕ ਕਾਨਫਰੰਸ ਦੇ ਸਿਲਸਿਲੇ 'ਚ ਗਏ ਜਿਹੜੀ ਕਿ ਅਫਗਾਨ ਰਿਫਿਊਜੀਆਂ ਨੂੰ ਲੈ ਕੇ ਸੀ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਆਪਣੇ ਉਸ ਦੌਰੇ ਵੇਲੇ ਇਹ ਯਕੀਨੀ ਬਣਾਇਆ ਕਿ ਉਹ ਕਰਤਾਰਪੁਰ ਸਾਹਿਬ ਜਾਣ ਔਰ ਜੋ ਉਹਨਾਂ ਨੇ ਕਰਤਾਰਪੁਰ ਸਾਹਿਬ ਬਾਰੇ ਕਿਹਾ ਆਲਰੇਡੀ ਦਰਬਾਰ ਸਾਹਿਬ ਦਾ ਐਕਸਪੀਰੀਅੰਸ ਸਾਹਮਣੇ ਸੀ ਔਰ ਇਹ ਮੀਡੀਆ ਦੀ ਜਿਹੜੀ ਮੇਨ ਵਾਇਸ ਆਫ ਅਮਰੀਕਾ ਦੀ ਨਿਊਜ਼ ਸੀ ਇਸ ਦੇ ਉੱਤੇ United Nations Chief hails new Pakistan India crossing Kartarpur Sahib as corridor of hope. ਔਰ ਉੱਥੇ ਜੇ ਹੁਣ ਤੁਸੀਂ ਦਰਸ਼ਕ ਸਾਡੇ ਸਕਰੀਨ ਤੇ ਦੇਖ ਸਕਦੇ ਨੇ ਕਿ ਐਂਟੋਨੀਓ ਗੁਟਰੇਸ ਬਾਹਰ ਜਿੱਥੇ ਇਮਰਾਨ ਖਾਨ ਸਾਹਿਬ ਨੇ ਉਦਘਾਟਨ ਕੀਤਾ ਕਿਰਪਾਨ ਦਾ ਚਿੰਨ੍ਹ ਹੈ ਕਿਰਪਾਨ ਹੈ ਜਿਸ ਤੋਂ ਪਰਦਾ ਹਟਾਇਆ ਉੱਥੇ ਖਲੋ ਕੇ ਅੰਦਰ ਜਾ ਕੇ ਪ੍ਰਸ਼ਾਦ ਲੈਂਦੇ ਆ ਜਿੰਨਾ ਵਕਤ ਉਹਨਾਂ ਨੇ ਔਰ ਉਹਨਾਂ ਦੀ ਪੂਰੀ ਟੀਮ ਨਾਲ ਹੈ ਪਾਕਿਸਤਾਨ ਦੇ ਵੀ ਹਾਇਰ ਆਫੀਸ਼ੀਅਲ ਔਰ ਰਿਸਪੈਕਟਫੁਲੀ ਸਭ ਦੇ ਸਿਰ ਢਕੇ ਹੋਏ ਨੇ ਔਰ ਉਹਦੇ 'ਚ ਇਹ 18 ਫਰਵਰੀ 2020 ਨੂੰ ਉਹ ਗਏ ਔਰ ਇਹ ਖਬਰ ਜਿਹੜੀ ਵਾਇਸ ਆਫ ਅਮਰੀਕਾ ਦੀ ਹੈ ਉਹਦੇ ਮੁਤਾਬਕ ਇਹ ਹੈ ਕਿ ਯੂਨਾਈਟਿਡ ਨੇਸ਼ਨਸ ਸੈਕਟਰੀ ਜਨਰਲ ਐਂਟੋਨੀਓ ਗੁਟਰਸ hailed as the symbol of interfaith harmony an overland passage Pakistan recently opened for Sikh devotees from India to pay a visa-free homage to one of their holiest sites. ਉਹਨਾਂ ਨੇ ਕਿਹਾ ਕਿ ਵੀ ਇਹ ਉਮੀਦ ਦਾ ਲੰਘ ਹੈ ਉਮੀਦ ਦਾ ਕੋਰੀਡੋਰ ਹੈ ਔਰ ਗੁਟਰਸ traveled Tuesday to what is called Kartarpur Sahib corridor and toured the sprawling newly built
marbled complex hosting the Sikh temple known as Gurdwara Darbar Sahib. So ਉੱਥੇ ਉਹਨਾਂ ਨੇ ਸਾਰੇ ਉਸ ਕੰਪਲੈਕਸ ਦਾ ਉਹਨਾਂ ਨੇ ਜਿਹੜਾ ਉਸ 'ਚ ਗਏ ਇਹਨੇ ਪੋਸਟ ਟ੍ਰਿਪ ਟਵੀਟ ਉਸ ਤੋਂ ਬਾਅਦ ਉਹਨਾਂ ਨੇ ਟਵੀਟ ਕੀਤਾ the UN chief said he was honored to visit what he described as corridor of hope connecting two key Sikh pilgrimage sites. इधर डेरा बाबा नानक है भारती कब्जे वाले पंजाब, इधर करतारपुर साहब है। उन्होंने कहा कि भाई ये कॉरीडोर ऑफ होप है, उम्मीद दी करण है और ये अगों है और ये जड़ा कॉरीडोर है अगे डिटेल है अपने अमेरिकन जड़े रीडर्स ने उन्होंने ਲਈ कि 4.1 किलोमीटर करतारपुर कॉरीडोर डेरा बाबा नानक और करतारपुर ਨੂੰ जोड़दा है और इस्लामाबाद ने इसनू पाकिस्तान हुकूमत ने जड़ा 9 नवंबर ਨੂੰ खोलिया ताकि सिख विजिट कर सकन और ये जो उन्होंने क्या गुटरस टोल्ड उन्होंने बाद ये तो उन्होंने ट्वीट किया रिपोर्टर्स उन्होंने क्या कि भी कोट अनकोट है व्हेन वी सी इन सो मैनी पार्ट्स ऑफ द वर्ल्ड fighting in the name of religion, it is necessary to say that religions unite us for peace and the best symbol is this shrine. उन्होंने कहा कि दुनिया च अक्सर ये देखा जाता है किया जाता है कि मजहब के नाम के उत्ते लोग लड़ते हैं पर यह भी देखना जरूरी है कि मजहब किवें यूनाइट भी करते हैं इकट्ठे भी करते हैं अमन के लिए और जे इहदा दुनिया च कोई बेस्ट सिंबल देखना है तो फिर करतारपुर साहब की श्राइन है। बहुत वड्डी गल है कि 194 देशों की दुनिया की वड्डी पंचायत का वड्डा सरपंच करतारपुर साहब की सरजमीन ते खलो के कहंदा ये इवें ही है जिवें कश्मीर बारे कि भी हमी आस्त यही है हुण यही एग्जैक्टली जे तुसी क्योंकि अंग्रेजी कई बार अंडरस्टेटमेंट हुंदी है असीं पंजाबी च खुल के कहंदे हैं जो उहदियां एक्सप्रैशनस ने मतलब यही है उन्हें कहा जी बाकी तो यही कहा जाता है कि मजहब लड़ाते ने और लड़ाते भी ने पर उन्होंने कहा भी जे किते देखना है कि भी अमन लई जे कोई बेस्ट सिंबल और श्राइन है दुनिया दे विच जोड़न वाला तो ये है और इस सारे दे विच उन्होंने कहा कि भी फिर कश्मीर दे उत्ते उन्होंने अपनी गल कीती है और उन्होंने इस सारे दे उत्ते ये कहा कि भाई अमन दे नाल और UN दे रेजोल्यूशन दे मुताबिक गल होए सो असी क्योंकि साडा फ्राइडे का जोड़ा हुंदा शो की साडी कोशिश हुंदी है कि कुछ ना कुछ पास्ट हिस्टरी नाल भी कनैक्ट हुई है तो अज जो मैं देखा कि सैकेंड टर्म जी है मिस्टर एंटोनियो गैटरस नूं दित्ती है UN जनरल असैंबली ने सिक्योरिटी कौंसल ने तो मैं क्या भी घट्टो घट्ट उन्होंने सिख कनैक्शन की गल और ज़ाहिर है कि करतारपुर साहब कॉरीडोर के लिए पाकिस्तान की हुकूमत जिस दे असी हमेशा शुक्रगुजार हैं प्राइम मिनिस्टर इमरान खान साहब जनरल कमर जावेद बाजवा और पाकिस्तान की आवाम जिन्हां दी गुडविल ने जिहड़ा इस पॉसीबल जी डॉक्टर साहब तुहाडा बहुत बहुत शुक्रिया तुसीं अपने विचार सारे दर्शकों नाल साझे कीते ने सो इत्थे लेने ब्रेक तो पहला असीं अपने दर्शकों ते श्रोतिਆਂ ਨੂੰ अपील ते बेनती करदे व्यूअर्स जिस तरह कि तुसीं जानते हो कि TV 84 हक सच इंसाफ की जिहड़ी आवाज़ है वो बुलंद कर रहा है ये आवाज़ तुहाडी विश्वास सदका तुहाडे प्यार सदका तुहाडी डोनेशन सदका ही हो रही है सो असीं चाहांगे कि तुसीं TV 84 की चढ़दी कला लई वध तो वध डोनेट करो डोनेट करने साडी वैबसाइट tv84.tv ते जाके पेपल की वरतों करके वन टाइम डोनेट कर सकते हो मंथली डोनेट भी कर सकते हो तुसीं TV 84 के नाम से चैक बना के सानू मेल भी कर सकते हो साडे इस पते ते 36-01 37th Avenue लॉन्गलैंड सिटी न्यूयॉर्क 11101 USA जां फिर तुसीं सानू फोन राहीं संपर्क कर सकते हो साडे फोन नंबर ते 5166191984 तुसीं सानू ईमेल भी कर सकते info@tv84.tv ते ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਇੱਥੇ ਲੈਣੇ ਆ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ